बिस्मिल्लाहिर्रहमानिर्रहीम। अस्सलाम वालेकुम जी। मक्खन जट जी देश पंजाब दा ਉਹ ਪੁਰਾਣਾ ਕਲਚਰ ਲੈ ਕੇ ਹਾਜ਼ਰ ਜੀ। ਪਿਛਲੇ ਦਿਨਾਂ 'ਚ ਅਸੀਂ ਇੱਕ ਵੀਡੀਓ ਬਣਾਈ ਸੀ, ਚੌਧਰੀ ਅਲਾਈ ਬਖਸ਼ ਨੰਬਰਦਾਰ, ਉਹਨਾਂ ਦੇ ਪੋਤੇ ਚੌਧਰੀ ਜ਼ਾਹਦ ਨੰਬਰਦਾਰ, ਉਹਨਾਂ ਨੇ ਜਨਾਬ ਇੱਕ ਰਜਿਸਟਰ ਸੰਭਾਲਿਆ ਸੀ ਜਿਹਦੇ ਤੇ ਚੌਧਰੀ ਅਲਾਈ ਬਖਸ਼ ਨੇ ਦੀ ਸ਼ਾਦੀ ਤੋਂ ਲੈ ਕੇ ਗਾਂ ਉਹਦੇ ਬੱਚਿਆਂ ਦੀਆਂ ਜਿਹੜੀਆਂ ਸ਼ਾਦੀਆਂ ਹੋਈਆਂ ਸੀ ਉਹਨਾਂ ਦਾ ਰਿਕਾਰਡ ਸੀ। ਤੇ ਨਾਲ ਅਸੀਂ ਉਹਦਾ ਅਨਾਉਂਸ ਕੀਤਾ ਸੀ ਵੀ ਕਿਸੇ ਕੋਲ ਵੀ ਐਸਾ ਪੁਰਾਣਾ ਰਜਿਸਟਰ ਹੋਵੇ ਤੇ ਸਾਨੂੰ ਦਿਖਾਵੇ ਤਾਂ ਕਿ ਅਸੀਂ ਉਹਨੂੰ ਮੀਡੀਆ ਤੇ ਲਿਆਈਏ, ਲੋਕ ਆਪ ਦੀਆਂ ਅੱਖਾਂ ਠੰਡੀਆਂ ਕਰਨ, ਕਿਉਂਕਿ ਉਹ ਵੇਲਾ ਸੀ ਜਿਹਨੂੰ ਬਰਕਤ ਵਾਲਾ ਵੇਲਾ ਕਿਹਾ ਗਿਆ ਸੀ। ਅੱਜ ਜਨਾਬ ਅਸੀਂ ਹਾਜ਼ਰ ਹੋਏ ਆ ਜਨਾਬ ਹਾਜੀ ਮੁਹੰਮਦ ਸਦੀਕ ਬਾਬੇ ਮੂਸੇ ਕਹੇ ਰੁਕਨ ਜਮਾਤ ਇਸਲਾਮੀ ਚੀਚਾ ਵਤਨੀ ਪਾਕਿਸਤਾਨ, ਉਹਨਾਂ ਦੇ ਕੋਲ ਉਹਨਾਂ ਨੇ ਇੱਕ ਰਜਿਸਟਰ ਸੰਭਾਲਿਆ ਹੋਇਆ ਵਾ ਜਿਹਦੀ ਤਾਰੀਖ ਇੰਨੀ ਪੁਰਾਣੀ ਆ ਜਿੰਨੀ ਪਾਕਿਸਤਾਨ ਦੀ ਤਾਰੀਖ ਪੁਰਾਣੀ। ਬਿਲਕੁਲ ਪਾਕਿਸਤਾਨ ਜਿੰਨਾ ਪੁਰਾਣਾ ਪਾਕਿਸਤਾਨ ਆ ਉਸ ਤੋਂ ਜ਼ਿਆਦਾ ਪੁਰਾਣਾ ਇਹਨਾਂ ਦੇ ਕੋਲ ਰਜਿਸਟਰ ਆ ਜਿਹੜਾ ਇਹਨਾਂ ਨੇ ਸੰਭਾਲਿਆ ਹੋਇਆ ਵਾ। ਮਾਸ਼ਾਅੱਲਾ ਹਾਜੀ ਸਾਹਿਬ ਆ ਵੀ ਹੁਣ ਉਮਰ ਹੰਢਾਈ ਬੈਠੇ ਆ, ਲੇਕਿਨ ਆਪਦੇ ਦਾਦੇ ਦੀ ਆਪਦੇ ਪਰਦਾਦੇ ਦੀ ਸ਼ਾਦੀ ਖਾਨਾ ਆਬਾਦੀ ਦਾ ਰਜਿਸਟਰ ਤੇ ਨਿੰਦਰੇ ਦਾ ਰਿਕਾਰਡ ਉਹ ਹਾਜੀ ਸਾਹਿਬ ਨੇ ਸੰਭਾਲ ਕੇ ਰੱਖਿਆ ਵਾ। ਇਹ ਹਾਜੀ ਸਾਹਿਬ ਦੀ ਸੰਭਾਲਣ ਦੀ ਕੂਵਤ ਵੇਖ ਲਵੋ ਜਾਂ ਲਗਾਓ ਵੇਖ ਲਵੋ ਜਾਂ ਇਹਨਾਂ ਦੀ ਦਿਲਚਸਪੀ ਵੇਖ ਲਵੋ ਕਿ ਇਹਨਾਂ ਨੇ ਇੰਨੀਆਂ ਪੁਰਾਣੀਆਂ ਸ਼ੈਵਾਂ ਨਾ ਜ਼ਾਇਆ ਹੋਣ ਦਿੱਤੀਆਂ, ਨਾ ਪਾਟਣ ਦਿੱਤੀਆਂ ਤੇ ਨਾ ਰੋਲਣ ਦਿੱਤੀਆਂ। ਜਾਓ ਹਾਂ ਇਧਰ ਗੁਫ਼ਤਗੂ ਕਰਦੇ ਹਾਂ। अस्सलाम वालेकुम भाई साहब। वालेकुम सलाम। भाई साहब की हाल चाल है जी? अल्हम्दुलिल्लाह जी। भाई साहब सानू पता लगा ही भी तुसी भी एक रजिस्टर ऐसा संभालिया वा कि जिन्हों वेख के अज अखां ठंडियां कीतियां जा सकदियां वा। 1947 तो पहले दा, 1947 तो पहले दा, यानी कि पाकिस्तान दे वजूद तो भी पहले दा। अच्छा, ये शादी खाना आबादी तुहाडे परदादा जी दी सी? हां जी हां जी, जिन्हां दा नाम हैगा सी मूसा वल्द गुलाम। गुलाम हां जी। अच्छा, ए जी मूसा वल्द गुलाम हाजी साहब हुणां दे परदादा जी सी। हां जी। ਤੇ ਉਹਨਾਂ ਦੀ ਸ਼ਾਦੀ ਹੋਈ ਸੀ ਜਨਾਬ 18 ਫਰਵਰੀ 1947 ਤੇ 2 ਫੱਗਣ। ਮੈਂ ਕਹਿੰਦਾ ਮੇਰਾ ਤੇ ਰਜਿਸਟਰੀ ਚੁੰਮ ਲੈਣ ਨੂੰ ਜੀ ਕਰਦਾ ਵਾ ਵੀ ਉਹ 1947 ਦਾ 2 ਫੱਗਣ ਕਿਹੋ ਜਿਹਾ ਦਿਨ ਹੋਏਗਾ ਜਦੋਂ ਹਾਜੀ ਸਾਹਿਬ ਹੋਰਾਂ ਦੇ ਪਰਦਾਦਾ ਦੀ ਸ਼ਾਦੀ ਖਾਨਾ ਆਬਾਦੀ ਸੀ। ਅੱਛਾ ਹਾਜੀ ਸਾਹਿਬ, ਇਹ ਤੇ ਹੁਣ ਪਤਾ ਨਹੀਂ ਲਿਖਣ ਵਾਲੇ ਕੌਣ ਹੋਣਗੇ, ਅੱਲਾ ਉਹਨਾਂ ਦੀ ਆਖਰ ਦੀਆਂ ਮੰਜ਼ਲਾਂ ਆਸਾਨ ਫਰਮਾਵੇ। ਮੈਂ ਕਹਿੰਦਾ ਤੁਸੀਂ ਇਹ ਜਿਹੜੀਆਂ ਸ਼ਈਆਂ ਸੰਭਾਲੀਆਂ ਤੁਹਾਨੂੰ ਵੀ ਇਹਦਾ ਅੱਲਾ ਅਜਰ ਦੇਗਾ, ਕਿਉਂਕਿ ਪੁਰਾਣੀਆਂ ਆਪਣੇ ਬਜ਼ੁਰਗਾਂ ਦੀਆਂ ਯਾਦਾਸ਼ਤਾਂ ਸੰਭਾਲ ਕੇ ਰੱਖਣੀਆਂ ਐ ਨਜ਼ਰ ਵਾਲੀ ਗੱਲ ਵਾ। ਅੱਛਾ, ਇਹ ਤੁਹਾਡੇ ਪਰਦਾਦਾ ਜੀ ਦੀ ਸ਼ਾਦੀ ਸੀ ਤੇ ਇਹਦੇ ਚ ਸਭ ਤੋਂ ਉੱਪਰ ਨਾਂ ਲਿਖਿਆ ਪਿੰਡ ਦੇ ਸਰਬਰਾ ਚੌਧਰੀ ਅਲਾਈ ਬਖਸ਼ ਦਾ। ਕਿੰਨਾ ਨਿੰਦਰਾ ਉਹਨਾਂ ਪਾਇਆ ਸੀ ਜੀ 1947 ਚ? ਇਹਨਾਂ ਨੇ 10 ਰੁਪਏ ਪਾਏ। ਉਹਨਾਂ ਨੇ 10 ਰੁਪਏ ਉਹਨਾਂ ਨੇ ਉਸ ਵਕਤ 10 ਰੁਪਏ ਪਾਏ ਸੀ, ਜਿਹੜੇ ਅੱਜ ਦੇ ਸ਼ਾਇਦ ਉਹ ਹਜ਼ਾਰਾਂ ਵਰਗੇ ਹੋਣ। ਮੈਂ ਕਹਿੰਦਾ ਜੀ ਅੱਜ ਦੇ ਹਜ਼ਾਰਾਂ ਤੋਂ ਵੀ ਉੱਤੇ ਹੋਣਗੇ। ਇਹ ਵੇਖੋ ਜੀ ਕੈਮਰਾਮੈਨ ਅਗਰ ਦਿਖਾਵੇ, ਇਹ ਲਿਆਓ ਜੀ, ਇਹ ਲਿਆਓ ਜੀ, ਅੱਗੇ ਲਿਆਓ, ਅੱਗੇ ਇਹ ਦਿਖਾਓ ਜੀ। ਆਹ ਵੇਖੋ ਜਨਾਬ, ਇਹ ਆਇਆ ਹੋਇਆ ਵਾ 1947। ਇਹ ਵੇਖ ਲਓ ਲਿਖਿਆ ਹੋਇਆ, ਇਹ 2 ਫੱਗਣ, ਇਹ ਨਾਂ ਲਿਖਿਆ ਵਾ ਚੌਧਰੀ ਅਲਾਈ ਬਖਸ਼। ਇਹ ਉਹਨਾਂ ਨੇ ਪਾਏ ਆ 10 ਰੁਪਏ। ਬਾਕੀ ਆ ਜਿੰਨੇ ਵੀ ਲੋਕ ਆ, ਕਿਸੇ ਨੇ 2 ਰੁਪਏ ਪਾਏ, ਕਿਸੇ ਨੇ 1 ਰੁਪਇਆ ਪਾਇਆ, ਕਿਸੇ ਨੇ 2 ਰੁਪਏ ਪਾਏ। ਇਹ ਕਰਦਿਆਂ ਜਨਾਬ ਇਹ ਇੱਥੋਂ ਤੱਕ ਹੀ ਆ ਗਿਆ, ਬਸ ਇਹ 10 ਰੁਪਏ ਤੱਕ ਕੋਈ ਨਹੀਂ ਅਪੜਿਆ। ਇਹ ਸ਼ਾਦੀ ਖਾਨਾ ਆਬਾਦੀ ਸਨ। ਇਹ ਮੂਸਾ ਵਲਦ ਗੁਲਾਮ ਜਿਹੜੇ ਜੀ ਹਾਜੀ ਸਦੀਕ ਬਾਬੇ ਮੂਸੇ ਕਾ ਉਹਨਾਂ ਦੇ ਪਰਦਾਦਾ ਜੀ ਸੀ। ਇਹ ਵੇਖ ਲਓ ਜੀ, ਇਹ ਤੁਹਾਡੇ ਸਾਹਮਣੇ ਹੀ ਵਹਾ ਦਿੱਤੀ ਹੈ। ਹੁਣ ਅੱਗੇ ਹਾਜੀ ਸਾਹਿਬ ਆਪਾਂ ਵਹਾਉਨੇ ਆ। ਇਹ ਬਹੁਤ ਜੀ ਅੱਗੇ। ਅੱਛਾ, ਇਹ ਦੇਖੋ ਜੀ, ਇਹ ਉਹਨਾਂ ਬਜ਼ੁਰਗਾਂ ਨੇ ਲਿਖੀ ਹੋਈ ਹੈ, ਹਿੰਦੀ ਹੈ ਜੀ? ਇਹ ਹਿੰਦੀ ਜੀ। ਇਹ ਉਹਨਾਂ ਦੀ ਅਲਫਬੇ ਹੈਗੀ ਆੜਾ ਈੜਾ ਖੱਖਾ ਖੱਗਾ, ਇਹ ਉਹਨਾਂ ਨੇ ਲਿਖੀ ਕਰਕੇ। ਅੱਛਾ, ਇਹ ਹਾਜੀ ਸਾਹਿਬ ਇਹ ਬਜ਼ੁਰਗ ਲਿਖ ਲੈਂਦੇ ਸੀ? ਬਜ਼ੁਰਗ ਲਿਖ ਲੈਂਦੇ ਸੀ। ਅੱਛਾ, ਇਹ ਦੇਖੋ ਜੀ, ਇਹ ਉਹਨਾਂ ਦਾ ਜਿਹੜਾ ਹਿੰਦੀ ਲਿਖੀ ਹੋਈ, ਇਹ ਦੇਖੋ ਜੀ, ਇਹ ਦੇਖੋ, ਇਹ ਵੀ ਨਾਲ ਆ ਵੀ ਵੇਖੋ ਜੀ। ਇਹ ਦਿਖਾਓ ਜੀ ਕੈਮਰੇ, ਅੱਖਾਂ ਠੰਡੀਆਂ ਕਰੋ ਭਾਈ। ਆਹ ਦੇਖੋ ਜੀ, ਇਹ ਛਾਵਾਂ ਜਿਹਨਾਂ ਨੂੰ ਵੇਖ ਕੇ ਸੀਨੇ 'ਚ ਠੰਡ ਪੈ ਜਾਂਦੀ ਆ। ਅੱਛਾ, ਇਹ ਹੁਣ ਆ ਗਿਆ ਜੀ ਹਾਈ ਸਾਹਿਬ, ਇਹ ਹੈ ਨੇ ਸ਼ਾਦੀ ਖਾਨਾ ਆਬਾਦੀ ਹੈ ਨੇ ਜੀ ਯਾਕੂਬ ਵਲਦ ਫਤਿਹ ਮੁਹੰਮਦ। ਇਹ ਤੁਹਾਡੇ ਕੀ ਲੱਗਦੇ ਜੀ? ਭਾਈ ਯਾਕੂਬ ਸਾਡੇ ਆ ਮੇਰੇ ਕਜ਼ਨ ਲੱਗਦੇ ਨੇ। ਅੱਛਾ, ਤੁਹਾਡੇ ਕਜ਼ਨ ਲੱਗਦੇ ਆ। ਇਹ ਉਹਨਾਂ ਦੀ ਸ਼ਾਦੀ ਜੀ? ਹਾਂਜੀ, ਉਹਨਾਂ ਦੀ ਸ਼ਾਦੀ। ਉਹਨਾਂ ਦਾ ਨਿੰਦਰਾ ਵੀ ਲਿਖਿਆ ਹੋਇਆ ਵਾ ਜੀ? ਹਾਂਜੀ ਹਾਂਜੀ। ਅੱਛਾ, ਇਹਦੇ 'ਚ ਅਲਾਈ ਬਖਸ਼ ਨੇ ਪਾਏ ਹੈਗੇ 6 ਰੁਪਏ। ਹਾਂਜੀ ਹਾਂਜੀ। ਤੁਹਾਡੇ ਪੜਦਾਦੇ ਨਾਲ ਉਹਦਾ ਬਹੁਤਾ ਪਿਆਰ ਲੱਗਦਾ ਵਾ ਜੀ? ਹਾਂਜੀ ਹੋਏਗਾ ਜੀ, ਕਿਉਂਕਿ ਉਹਨਾਂ ਦੇ ਪਾਏ ਹੋਏ 10 ਰੁਪਏ, ਇੱਧਰ ਪਾਏ ਆ 6 ਰੁਪਏ। ਇਹ ਵਹਾਓ ਜੀ,
ਫਿਰ ਆਹ ਅੱਗੇ ਦੇਖੋ ਜੀ 1 ਰੁਪਈਆ ਅਲਾਈ ਫਲੈਸ਼ ਅੱਗੇ 2 1 2 1 2 ਆ ਲੰਮੀ ਲਾਈਨ ਵੇਖ ਲਵੋ ਤੇ ਇਹ ਜਨਾਬ ਸਾਰਾ ਕੁਝ ਕਰਨ ਤੋਂ ਬਾਅਦ ਰੁਪਈਆ ਬਣਿਆ ਸਾਰਾ ਹੀ 300। ਹੂੰ ਆਹ ਦੇਖ ਲਓ ਜੀ, ਇਹ ਯਾਕੂਬ ਵਲਦ ਫਤਿਹ ਮੁਹੰਮਦ, ਬਾਬਾ ਯਾਕੂਬ ਵੀ ਫੌਤ ਹੋ ਗਏ। ਹਾਂਜੀ ਇਹ ਫਿਰ ਉਹ ਹਿੰਦੀ ਆ ਗਈ ਜਿਹੜੀ ਆ ਬਜ਼ੁਰਗਾਂ ਦਾ, ਇਹ ਦੇਖ ਲਓ ਜੀ ਤੁਹਾਡੇ ਸਾਹਮਣੇ। ਅੱਛਾ ਜੀ, ਇਹ ਹੈਗੇ ਆ ਹਾਈ ਸਾਹਿਬ ਮਾਮਲੇ, ਹਾਂਜੀ ਇਹ ਜਿਹੜੇ ਉਦੋਂ ਤੁਹਾਡੇ ਬਜ਼ੁਰਗਾਂ ਨੇ ਮਾਮਲੇ ਦਿੱਤੇ ਸੀ। ਮਾਮਲੇ ਜ਼ਮੀਨ ਦੇ ਅੱਛਾ, ਇਹ ਮਾਮਲਾ ਦਿੱਤਾ ਸੀ ਤੁਹਾਡੇ ਪਰਦਾਦਾ ਜੀ ਮੂਸਾ ਵਲਦ ਗੁਲਾਮ ਨੇ। ਹਾਂ ਬਿਲਕੁਲ। ਅੱਛਾ, ਇਹ ਮਾਮਲਾ ਜਨਾਬ ਤੇ ਹੈਗਾ ਸਾਰਾ ਟਕਿਆਂ ਚ, ਪੈਸਿਆਂ ਚ, ਪੈਸਿਆਂ ਇਹ 44 ਪੈਸੇ ਆ ਮਾਮਲਾ। ਆਹੋ 44 ਹਜ਼ਾਰਾਂ। ਆਹ ਦੇਖੋ ਜੀ, ਇਹ ਮਾਮਲੇ ਦੀ ਇਹ ਚਿੱਠ ਦੇਖੋ ਜੀ ਮਾਮਲੇ, ਇਹ 44 ਪੈਸੇ ਮਾਮਲਾ 1947 ਦਾ ਮਾਮਲਾ ਦੇਖ ਲਓ। ਇਹ ਹਾਈ ਸਾਹਿਬ ਤੁਸੀਂ ਮਾਸ਼ਾਅੱਲਾ ਜੀ ਬਹੁਤ ਕੁਝ ਸੰਭਾਲਿਆ ਹੋਇਆ। ਇਹ ਥੱਲੇ ਜਿਹੜਾ ਰਬੀ ਫਸਲ ਤੇ ਹਰੀਫ ਫਸਲ, ਇਹ ਉਹਦੇ ਸਾਰੇ ਮਾਮਲੇ ਜੀ। ਇਹ ਦੇਖੋ ਜੀ, ਆਪਾਂ ਹੁਣ ਹੌੜੀ ਸੌਣੀ ਉਹਨੂੰ ਕਹਿ ਦਿੰਦੇ। ਹਾਂਜੀ, ਆਪਾਂ ਹੁਣ ਹਾੜੀ ਸੌਣੀ ਕਹਿ ਦਿੰਦੇ। ਇਹ ਦੇਖੋ ਜੀ, ਇਹ ਸਾਰੇ ਮਾਮਲੇ ਦੀ ਬਾਬਤ ਆ ਜੀ। ਇਹ ਦੇਖੋ ਹਾਈ ਸਾਹਿਬ ਉਹਨਾਂ ਨੇ ਬੜਾ ਕੁਝ ਸੰਭਾਲ ਕੇ ਰੱਖਿਆ ਜੀ। ਇਹ ਕਾਗਜ਼ ਵੀ ਸਲਾਮਤ ਆ ਜੀ। ਅੱਛਾ, ਇਹ ਹੁਣ ਦੇਖੋ ਜੀ, ਇਹ ਸ਼ਾਦੀ ਆ ਗਈ ਆ ਜਨਾਬ ਹਾਈ ਸਾਹਿਬ ਹੋਰਾਂ ਦੇ ਭਾਈ ਨੇ ਅਬਦੁਲ ਗਫੂਰ। ਹਾਂਜੀ, ਮੇਰੇ ਸਾਰੇ ਵੱਡਾ ਭਾਈ। ਆਹ ਦੇਖੋ ਜੀ ਅਬਦੁਲ ਗਫੂਰ, ਇਹ ਉਹਨਾਂ ਦੀ ਸ਼ਾਦੀ ਆ। ਇੱਥੇ ਜ਼ਿਆਦਾ ਤੋਂ ਜ਼ਿਆਦਾ ਤਾਰੀਖ ਕਿਹੜੀ ਭਲਾ ਇਹ ਹੈਗੀ ਆ ਜੀ ਕੋਈ ਸਨ 60 ਦੇ ਰਾਉਂਡ ਬੋਰਡ ਦੀ 60 ਦਾ। ਅੱਛਾ ਹਾਂਜੀ, ਇਹ 35 ਰੁਪਏ ਜ਼ਿਆਦਾ ਤੋਂ ਜ਼ਿਆਦਾ ਜੀ। ਫਿਰ ਅੱਗੇ 10 ਆ 5 ਆ ਤੇ ਕਰਦਿਆਂ ਵੇਖ ਲਓ ਜੀ, ਇਹ ਟੋਟਲ ਬਣਿਆ ਜੀ 415। ਇਹ 415 ਨਿੰਦਰਾ ਬਣਿਆ ਜੀ। ਆ ਵੇਖ ਲਓ ਜੀ, ਹੁਣ 401 ਬੰਦਾ, ਹੁਣ ਤੇ 400 ਨੂੰ ਵੇਖਦਾ ਵੀ ਨਹੀਂ ਦਾ ਜੀ, ਸਾਰਿਆਂ ਦਾ 400 ਬਣਿਆ। ਭਾਈ ਸਾਹਿਬ, ਇਹ ਆ ਗਈ ਹੁਣ ਸ਼ਾਦੀ ਖਾਨਾ ਆਬਾਦੀ ਜੀ। ਇਹ ਆ ਜੀ ਮੁਹੰਮਦ ਮਨਸ਼ਾ ਜੀ। ਪ੍ਰੈਜ਼ੀਡੈਂਟ ਨੈਸ਼ਨਲ ਬੈਂਕ ਆਫ ਪਾਕਿਸਤਾਨ। ਅੱਛਾ, ਇਹ ਪ੍ਰੈਜ਼ੀਡੈਂਟ ਸਨ ਨੈਸ਼ਨਲ ਬੈਂਕ ਦੇ ਹੈ। ਹਾਂਜੀ, ਕਰਾਚੀ ਬੰਦੇ ਹੈਡ ਆਫਿਸ ਦੇ ਵਿੱਚ। ਅੱਛਾ, ਇਹ ਵੀ ਮਾਰੇ, ਇਹ ਵੀ ਦੁਨੀਆ ਛੱਡ ਗਿਆ, ਅੱਲਾ ਇਹਨਾਂ ਦੀ ਆਖਰਤ ਦੇ ਦਰਜਾਤ ਬੁਲੰਦ ਫਰਮਾਵੇ। ਇਹ ਵੇਖ ਲਓ ਜੀ, ਇਹਨਾਂ ਦੇ ਵੀ ਜ਼ਿਆਦਾ ਤੋਂ ਜ਼ਿਆਦਾ 5 ਰੁਪਏ ਆ, ਉਹ 15 ਰੁਪਏ ਆ, ਕੋਈ 10 ਰੁਪਏ ਆ। ਕਰ ਕਰਾ ਕੇ ਇਹ ਦੇਖੋ ਜੀ, ਇਹ ਸਾਰਾ ਹੀ ਬਣਿਆ ਹੀ 550 ਟੋਟਲੀ। ਇਹ ਦੇਖੋ ਜੀ, ਇਹ ਸਾਰਾ ਉਹਨਾਂ ਦਾ ਨਿੰਦਰਾ, ਇਹ ਸਾਰਾ ਨਿੰਦਰਾ ਉਹਨਾਂ ਦਾ ਜਾ ਰਿਹਾ ਜੀ। ਅੱਛਾ ਜੀ, ਹਾਈ ਸਾਹਿਬ, ਹਾਂਜੀ, ਇਹ ਤੁਹਾਨੂੰ ਕੋਈ ਲਗਨ ਆ, ਸ਼ੌਕ ਆ, ਦਿਲਚਸਪੀ ਆ ਜਾਂ ਬਜ਼ੁਰਗਾਂ ਦੀ ਯਾਦਾਸ਼ਤ, ਇਹ ਤੁਸੀਂ ਇੰਨਾ ਸੰਭਾਲਿਆ, ਕਿਵੇਂ ਸੰਭਾਲਿਆ ਜੀ ਸਾਰਾ ਕੁਝ? ਇਹਨਾਂ ਜੀ ਬਜ਼ੁਰਗ ਮੇਰੇ ਜਿਹੜੇ ਨੇ, ਜੋ ਵੀ ਸਰਕਾਰੀ ਡਾਕੂਮੈਂਟਸ ਹੁੰਦੇ ਸੀ ਨਾ, ਜ਼ਮੀਨ ਦੇ ਹੋਏ ਜਾਂ ਮਾਮਲੇ ਦੇ ਜੋ ਵੀ ਜੀ ਜੀ, ਉਹ ਅੱਲਾ ਜਾਣੇ ਵੀ ਅਸੀਂ 11-12 ਭਾਈ ਸੀਗੇ, ਉਹ ਮੇਰੇ ਤੇ ਡਿਪੈਂਡ ਕਰਦੇ ਸੀ। ਯਾਨੀ ਕਿ ਸਾਰੇ ਤੁਹਾਡੇ ਕੋਲ ਰੱਖ ਦਿੰਦੇ ਸੀ? ਮੇਰੇ ਕੋਲ ਆਣ ਕੇ ਉਹਨਾਂ ਨੇ ਰੱਖਣਾ, ਕੋਈ ਚੀਜ਼ ਪਤਾ ਨਹੀਂ ਕੀ ਗੱਲ ਆ। ਹਾਲਾਂਕਿ ਪਿਆਰ ਦੂਸਰਿਆਂ ਨਾਲ ਸ਼ਾਇਦ ਜ਼ਿਆਦਾ ਹੋਵੇ, ਲੇਕਿਨ ਡਾਕੂਮੈਂਟ ਤੁਹਾਨੂੰ ਦਿੰਦੇ? ਮੈਨੂੰ ਉਹ ਦਿੰਦੇ ਸੀ। ਤੁਸੀਂ ਸਬੂਤ ਦਿੱਤਾ, ਜਿਹੜੀਆਂ ਸ਼ਾਮਾਂ ਅੱਜ ਸੰਭਾਲੀ ਬੈਠੇ ਹੋ। ਸੰਭਾਲੀ। ਅੱਛਾ ਹਾਈ ਸਾਹਿਬ, ਇਹ ਯਾਦਾਸ਼ਤ ਆ ਗਈ ਜੀ, ਸ਼ਾਦੀ ਬਰਖੁਦਾਰ ਅਬਦੁਲ ਮਜੀਦ ਵਲਦ ਜਾਨ ਮੁਹੰਮਦ। ਇਹ ਆ ਗਈ ਜੀ ਮੋਰਖਾ, ਆ ਦੇਖੋ ਜੀ 12/4/75। ਹਾਂ, 12/4/75। ਉਹਦੀ ਗੱਲ ਰੁਪਈਏ ਟਕੇ ਤੋਂ ਤੁਰੀ ਸੀ 75 ਤੇ ਆ ਗਈ ਭਾਈ 25 ਰੁਪਈਆਂ ਤੇ, ਹਾਂ 15 ਰੁਪਈਆਂ ਤੇ, ਸਹੀ 10 ਰੁਪਈਆਂ ਤੇ, ਤੇ ਜ਼ਿਆਦਾ ਤੋਂ ਜ਼ਿਆਦਾ 50 ਰੁਪਈਆਂ ਤੇ ਆਏ। ਕੋਈ ਇਬਰਾਹੀਮ ਵਲਦ ਹਾਜੀ ਬਖਸ਼ਾ ਸੀ 50/12 ਦਾ, ਉਹਨੇ 50 ਰੁਪਈਏ ਪਾਏ ਸੀ ਤੇ ਨਾਲ ਟਿਕ ਮਾਰਕ ਲੱਗੀ ਹੋਈ ਆ ਵੀ ਬੜੀ ਵੱਡੀ ਰਕਮ ਪਾਈ ਆ। ਇਹ ਦੇਖ ਲਓ ਜੀ, ਅੱਗੇ ਫਿਰ 5-10 ਹੀ ਆ। ਇਹ ਜਿਹੜੇ ਸਰਕਰਦਾ ਬੰਦੇ ਸੀ ਉਹਨਾਂ ਦੀ ਸੀ ਅੱਗੇ। ਇਹ ਜਨਾਬ ਚਾਚਾ ਅਬਦੁਲ ਮਜੀਦ, ਉਹਦੀ ਸ਼ਾਦੀ ਸੀ ਜਨਾਬ। ਇਹ ਦੇਖੋ ਜੀ, ਇਹ ਅਨਵਾਰੁਲ ਹੱਕ ਤੱਕ ਚਲੇਗੀ ਗੱਲ, 5 ਰੁਪਈਏ 10 ਰੁਪਈਏ 15 ਰੁਪਈਏ, ਬਸ ਇੱਥੋਂ ਤੱਕ ਗੱਲ ਸੀ ਜੀ। ਅੱਛਾ ਹਾਈ ਸਾਹਿਬ, ਇਹ ਆ ਗਈ ਜੀ ਬਰਖੁਦਾਰ ਮੁਹੰਮਦ ਹਨੀਫ ਵਲਦ ਜਾਨ ਮੁਹੰਮਦ ਮੁਸੇ। ਇਹ ਚਾਚਾ ਹਨੀਫ, ਹਾਂ ਹਨੀਫ, ਇਹ ਉਹਦੀ ਸ਼ਾਦੀ ਆ ਗਈ ਜੀ ਸਨ 77-78 ਚ। ਇਹ ਉਹਦੀ ਸ਼ਾਦੀ ਆ ਗਈ ਜੀ, ਲੇਕਿਨ ਗੱਲ ਹਜੇ ਵੀ ਉੱਥੇ ਦੀ ਆ। ਇਹ ਵੇਖ ਲਓ ਜੀ, ਯਕੂਬ ਵਲਦ ਫਤਿਹ ਮੁਹੰਮਦ 10 ਰੁਪਈਏ ਪਾਏ ਆ, ਸਦੀਕ ਵਲਦ ਫਤਿਹ ਮੁਹੰਮਦ 10 ਰੁਪਈਏ ਪਾਏ ਆ, ਦੀਨ ਮੁਹੰਮਦ ਵਲਦ ਬਖਸ਼ਾ 10 ਰੁਪਈਏ ਪਾਏ ਆ, 15 ਰੁਪਈਏ ਇੱਥੋਂ ਕਰਦਿਆਂ ਭਾਈ ਜੀ ਇਹ ਪੂਰੀ ਲਿਸਟ ਆਈ ਪਈ ਉਹ। ਇਹ ਦੇਖ ਲਓ ਜੀ। ਅੱਛਾ, ਇਹ ਹੁਣ ਸ਼ਾਦੀ ਆ ਗਈ ਜੀ, ਸਨ ਗੱਲ ਪਹੁੰਚ ਗਈ ਜਿਹੜੀ ਤੁਰੀ ਸੀ 1947 ਤੇ, ਗੱਲ ਪਹੁੰਚ ਗਈ 16/11/1984। ਇਹ ਸ਼ਾਦੀ ਖਾਨਾ ਆਬਾਦੀ ਹੈਗੀ ਜੀ ਮੁਹੰਮਦ ਮਨੀਰ ਵਲਦ ਜਾਨ ਮੁਹੰਮਦ ਬਾਬੇ ਮੂਸੇ ਦਾ। ਇਹ ਤੁਹਾਡਾ ਭਾਈ ਮੁਹੰਮਦ ਮਨੀਰ, ਮਤੇਰ ਭਾਈ। ਹਾਂ ਮਤੇਰ ਭਾਈ। ਅੱਛਾ, ਉਹਨਾਂ ਦੀ ਗੱਲ ਆ ਹੁਣ ਗੱਲ ਚਲੇਗੀ ਜੀ 100 ਰੁਪਈਏ ਤੇ। ਤਾਂ ਚੜ ਗਈ ਅਲਾਈ ਬਖਸ਼ ਨੰਬਰਦਾਰ ਨੇ ਜਿਹੜੀ ਗੱਲ ਟੁਰੀ ਸੀ ਨਾ 10 ਰੁਪਈਆਂ ਤੋਂ, ਇਹ 100 ਤੇ ਆ ਗਈ ਭਾਈ ਜੀ। 100 10 100 10 20 30 15 ਇੱਥੋਂ ਤੱਕ ਜਾਣ ਦੀ ਗੱਲ ਜੀ। ਆਹ ਵੇਖ ਲਓ ਜੀ, ਇਹ ਗੱਲ ਜਾ ਰਹੀ ਆ। ਕਰਦਿਆਂ ਹੁਣ ਆ ਗਈ ਜਨਾਬ ਸਨ 92 ਦੀ ਗੱਲ ਆ ਗਈ ਜੀ। ਇਹ ਸ਼ਾਦੀ ਮੁਬਾਰਕ ਹੈ ਜੀ ਅਬਦੁਲ ਲਤੀਫ ਵਲਦ ਜਾਨ ਮੁਹੰਮਦ, ਇਹ ਵੀ ਤੁਹਾਡਾ ਭਾਈ ਜੀ? ਮੇਰਾ ਭਾਈ ਛੋਟਾ। ਹਾਂਜੀ, ਤੁਹਾਡੇ ਤੋਂ ਛੋਟਾ ਜੀ। ਇਹ ਵੇਖ ਲਓ ਜੀ 47/12 ਵਾਲੇ ਦੇ ਕੁਛ ਆ, ਇਹ ਵੀ ਬਸ 50 100 30 40 50 100 30 ਯਾਨੀ ਕਿ 92 ਤੱਕ ਗੱਲ ਇੱਥੇ ਕੀ ਰਹੀ ਆ ਜੀ। ਇਹ ਚਲੋ ਜੀ, ਇਹ ਦੇਖੋ ਜੀ, ਅੱਖਾਂ ਠੰਡੀਆਂ ਕਰੋ ਜੀ। ਇਹ ਦੇਖੋ ਖਾਰੇ ਦੇ ਪੈਸੇ ਆ ਜੀ, ਇਹ ਵੀ 10 ਰੁਪਏ, ਕਿਸੇ ਨੇ 120 ਪਾਏ ਆ ਜ਼ਿਆਦਾ ਤੋਂ ਜ਼ਿਆਦਾ।
ਹਾਂਜੀ ਕੋਈ 100 ਦਾ ਹਾਂ ਕੋਈ 100 ਦਾ। ਇਹ ਸੀ ਅਬਦੁਲ ਲਤੀਫ ਅਲ ਜਾਨ ਮੁਹੰਮਦ ਜੀ। ਹਾਂਜੀ ਲੋ ਜੀ ਹਾਈ ਸਾਹਿਬ ਹੋਰਾਂ ਦਾ ਰਜਿਸਟਰ ਸੰਭਾਲਿਆ ਹੋਇਆ। ਹੁਣ ਹਾਈ ਸਾਹਿਬ ਤੁਸੀਂ ਜਿਹੜੀ ਗੱਲ ਕੀਤੀ ਆ ਹਾਂਜੀ ਬਈ ਬਜ਼ੁਰਗ ਤੁਹਾਡੇ ਤੇ ਡਿਮਾਂਡ ਜ਼ਿਆਦਾ ਕਰਦੇ ਸੀ ਵੀ ਜਿਹੜੇ ਵੀ ਕੋਈ ਡਾਕੂਮੈਂਟ ਹੁੰਦੇ ਸੀ ਸੰਭਾਲ ਕੇ ਤੁਹਾਨੂੰ ਤੁਹਾਡੀ ਸਪੁਰਦ ਕਰ ਦਿੰਦੇ ਵੀ ਤੁਸੀਂ ਸੰਭਾਲ ਲਓ। ਹਾਂਜੀ ਤੁਸੀਂ ਆ ਪੂਰਾ ਹੱਕ ਅਦਾ ਕੀਤਾ ਜੀ। ਬਿਲਕੁਲ ਜੀ। ਅੱਛਾ ਹੁਣ ਤੁਸੀਂ ਜਦੋਂ ਕਦੀ ਕਦੀ ਇਹ ਵੇਖਦੇ ਆ ਤੁਹਾਨੂੰ ਕੀ ਮਹਿਸੂਸ ਹੁੰਦਾ ਵਾ ਵੀ ਇਹ ਤੁਸੀਂ ਕੱਢ ਕੇ ਆਖਰ ਜਦੋਂ ਵੇਖਦੇ ਆ? ਬਸ ਉਹ ਦਾਦੇ ਪੜਦਾਦੇ ਦੀ ਯਾਦ ਜਿਹੜੀ ਉਹ ਤਾਜ਼ਾ ਹੋ ਜਾਂਦੀ ਜੀ ਜੀ। ਤੇ ਇੱਕ ਨਾ ਕੀ ਆਪਾਂ ਕਹਿੰਦੇ ਵੀ ਜਿਹੜੀ ਮੁਆਸ਼ਰਤ ਹੈ ਵੀ ਪਹਿਲੇ ਜ਼ਮਾਨਾ ਕਿੱਦਾਂ ਸੀ, ਹੁਣ ਕਿਸ ਤਰ੍ਹਾਂ ਕਿੰਨੀ ਚੇਂਜਿੰਗ ਆ ਗਈ, ਜੀ 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 ਜੀ। ਤੇ ਉਹ ਭੁੱਲ ਭੁਲਈਆਂ ਦੇ ਵਿੱਚ ਫਿਰ ਖੜੋ ਜਾਂਦੇ ਆ ਵੀ ਯਾਰ ਵੀ ਉਦੋਂ ਕਿਹੜਾ ਵੇਲਾ ਸੀ, ਉਦੋਂ ਕਿਹੜਾ ਵੇਲਾ ਸੀ, ਹੁਣ ਅਸੀਂ ਕਿੱਥੇ ਆ ਗਏ। ਇਹ ਦੇਖ ਕੇ ਐਵੇਂ ਸਕੂਨ ਜਿਹਾ ਵੀ ਮਿਲਦਾ ਹੀ ਬੜਾ। ਸਕੂਨ ਜਿਹਾ ਹੁੰਦਾ, ਖੋ ਜਾਂਦਾ ਬੰਦਾ ਉਹ ਉਸ ਦੌਰ 'ਚ ਚਲੇ ਜਾਂਦਾ, ਜ਼ਮਾਨਿਆਂ ਦੇ ਵਿੱਚ ਚਲੇ ਜਾਂਦਾ ਜੀ। ਅੱਛਾ 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 ਅੱਛਾ। ਲੋ ਜੀ ਹਾਈ ਸਾਹਿਬ ਇਹ ਸੰਭਾਲ ਕੇ ਰੱਖਿਆ ਜੀ ਇਹ ਖਜ਼ਾਨਾ। ਮਿਹਰਬਾਨੀ। ਆਉਣ ਵਾਲੀ ਨਸਲ ਦੇ ਪਤਾ ਨਹੀਂ ਵੇਖੇ ਨਾ ਵੇਖੇ, ਚਲੋ ਅਸੀਂ ਵੇਖ ਕੇ ਠੰਡ ਜ਼ਰੂਰ ਪਾਈ ਆਪਣੀਆਂ ਅੱਖਾਂ ਨੂੰ। ਮਿਹਰਬਾਨੀ। ਲੋ ਜੀ ਇਹ ਸਨ ਹਾਜੀ ਮੁਹੰਮਦ ਸਦੀਕ ਬਾਬੇ ਮੂਸੇ ਕੇ। ਇਹ ਨੇ ਜਨਾਬ ਰੁਕਨ ਵੀ ਨੇ ਸਾਡੀ ਜਮਾਤ ਇਸਲਾਮੀ ਚੀਚਾ ਵਤਨੀ ਪਾਕਿਸਤਾਨ। ਬੜਾ ਵਕਤ ਇਹਨਾਂ ਨੇ ਉੱਥੇ ਗੁਜ਼ਾਰਿਆ। ਇਹਨਾਂ ਦੀ ਜ਼ਿੰਦਗੀ ਬੜੀ ਇਸਤਕਾਮਤ ਵਾਲੀ ਜ਼ਿੰਦਗੀ ਆ, ਬੜੀ ਸੰਜੀਦਾ ਜੀ ਜ਼ਿੰਦਗੀ ਆ, ਕੋਈ ਸ਼ੌਕ ਚੰਚਲ ਵਾਲੀ ਇਹਨਾਂ ਦੀ ਜ਼ਿੰਦਗੀ ਨਹੀਂ। ਹਾਈ ਸਾਹਿਬ ਆਖਰ ਤੇ ਕਿਉਂਕਿ ਅਸੀਂ ਪਹਿਲੇ ਉਚੋਰੀ ਲਾਈ ਬਖਸ਼ਣਾ ਰਜਿਸਟਰ ਵਹਾਇਆ, ਅੱਜ ਤੁਹਾਡਾ ਵਹਾਇਆ। ਅੱਗੇ ਵੀ ਅਗਰ ਕਿਸੇ ਕੋ ਹੋਇਆ ਤਾਂ ਅਸੀਂ ਉਹ ਮੀਡੀਆ ਤੇ ਲਿਆਵਾਂਗੇ। ਹਾਂ ਕੋਈ ਦੱਸ ਪਾਵੇ। ਹਾਂ ਇਹ ਪੁਰਾਣੀਆਂ ਛਾਵਾਂ ਵਾ ਆਖਰ ਤੇ। ਹਾਂਜੀ ਸਕਾਫਤ ਹੈ ਸਾਂਝੀ ਸਾਡੀ, ਸਕਾਫਤ ਸਾਂਝੀ ਆ, ਕਲਚਰ ਆ ਸਾਡਾ ਇਹ। ਸਾਡੇ ਪਿਓ ਦਾਦੇ ਪੜਦਾਦਿਆਂ ਦੀਆਂ ਛਈਆਂ ਵਾ, ਉਹਨਾਂ ਦੀਆਂ ਛਈਆਂ ਅਗਰ ਵੇਖਾਂਗੇ ਸਾਡੀਆਂ ਅੱਖੀਆਂ ਠੰਡੀਆਂ ਹੋ ਜਾਣਗੀਆਂ। तो मैं आखिर ते कहूंगा कि दिनों दिन कुछ होर दा होर होया, गै वक्त जमानिया होर कीते ते पंचां पिंड दियां सच नूं तरक कीता, काजी रिश्वतां मार के चोर कीते ते ओ पाया मास ते फेरा शिकारियां ने, राखे बंदियां दे आदम खोर कीते ते वड़ गए शेर खुदा दे विच घोया, उच्ची हींग के खोतियां शोर कीते ते वारस शाह मियां जो है ईमान सारे उन्हां जा डेरे विच गौर कीते। इहदे नाल जी मक्खन जट नूं हाजी मुहम्मद सदीक साहब उन्हां नाल इजाजत दिओ। अस्सलाम वालेकुम जनाब।